ਲੱਗਦੇ ਨੇ ਹੈ ਨਾ। ਆਹੋ ਯਾਰ, ਮੈਂ ਜਦੋਂ ਵੀ ਕੋਈ ਸੁਪਨਾ ਵੇਖਣਾ ਤੇ ਮੈਨੂੰ ਇੰਝ ਹੀ ਲੱਗਦਾ ਜਿਵੇਂ ਸਭ ਕੁਝ ਸੱਚੀ ਮੁੱਚੀ ਹੋ ਰਿਹਾ ਹੈ। ਓਏ ਉਹ ਚੜ੍ਹਦੇ ਪਾਸੇ ਵੀ ਤੇ ਮੁਸਾਫਰ ਆ ਰਹੇ ਸਨ। ਹਾਂ, ਮਾਈ ਜਾਨਕੀ ਤੇ ਉਹਦਾ ਪਰਿਵਾਰ ਸੁਪਨਿਆਂ ਦੀ ਮੰਜੀ ਤੇ ਬਹਿ ਕੇ ਬਾਰਡਰ ਟੱਪ ਰਹੇ ਸਨ, ਪਰ ਸੁਪਨਾ ਨਹੀਂ ਹਕੀਕਤ ਸੀ। ਚੁੱਪ ਕਰਕੇ ਦੇਖੋ।
1 2 3 4 ਤੇ ਉਹ ਛੱਡਣ ਆਏ ਤੇ ਛੱਡ ਕੇ ਚਲੇ ਜਾਣਗੇ। ਠੀਕ ਹੈ ਤੇ ਕੋਈ ਗੈਰ ਕਾਨੂੰਨੀ ਚੀਜ਼ ਤਾਂ ਨਹੀਂ ਤੁਹਾਡੇ ਕੋਲ? ਨਾ ਜੀ ਨਾ, ਗੈਰ ਕਾਨੂੰਨੀ ਚੀਜ਼ ਕੋਈ ਵੀ ਨਹੀਂ ਗਿਆ। ਪਾਸ ਘੋੜਾ ਇਹ ਤਾਂ ਕਾਨੂੰਨੀ ਨੇ ਨਾ ਭਾਜੀ। 1 2 3 4 ਠੀਕ ਲੰਗੋ। ਗੱਠੜੀ ਵਿੱਚ ਕੀ ਹੈ? ਇਹਦੇ ਵਿੱਚ ਜੀ ਸਮਾਨ ਆ। ਕੁਝ ਲੱਡੂ ਆ। ਚੈੱਕ ਕਰਾਓ ਲੱਡੂ। ਰਿਸ਼ਤੇਦਾਰ ਦੇ ਨਹੀਂ ਪਰ ਰਿਸ਼ਤੇਦਾਰਾਂ ਨਾਲੋਂ ਵੱਧ ਕੇ ਮੇਰੀਆਂ ਸਖੀਆਂ, ਮੇਰੀਆਂ ਸਹੇਲੀਆਂ, ਮੇਰਾ ਪਿੰਡ ਤੇ ਮੇਰਾ ਬਚਪਨ ਨੇ ਉੱਥੇ, ਮੇਰੇ ਬਚਪਨ ਦੀਆਂ ਯਾਦਾਂ ਨੇ ਉੱਥੇ। ਤੂੰ ਵੇਖਿਆ ਬਰਾਇਆ ਨਗਰ? ਨਹੀਂ ਮਾਂ ਜੀ, ਅਸੀਂ ਹਿੰਦੁਸਤਾਨੀ ਅਫਸਰਾਂ ਤੇ ਉਹ ਪਾਕਿਸਤਾਨ ਵਿੱਚ ਆ। ਹਨਾ ਤੇ ਪੁੱਤ ਫਿਰ ਵੀਜ਼ਾ ਲੈ ਕੇ ਜ਼ਰੂਰ ਜਾਵੀਂ। ਠੀਕ ਹੈ ਜਾਓ ਤੁਸੀਂ ਪੜੋ। ਮੰਜਾ ਬਾਰਡਰ ਪਾਰ ਨਹੀਂ ਜਾ ਸਕਦਾ। ਉਹ ਭਾਈ ਪਾਕਿਸਤਾਨ ਚ ਕਿਹੜਾ ਮੰਜੇ ਦਾ ਘਾਟਾ? ਉੱਥੋਂ ਜਾ ਕੇ ਲਿਆ ਮੰਜਾ। ਚਲੋ ਨਿਕਲੋ। ਇਹ ਆ ਗਈ ਬਾਰਡਰ ਵਾਲੀ ਲਕੀਰ। ਹੈ ਲਕੀਰ? ਆਹੋ ਹਾਂ। ਇੱਕ ਲੰਮੀ ਜੀ ਪੱਟ ਬਾਰਡਰ ਤੇ ਹੋ ਗਈ। ਇੱਕ ਹੋਰ ਲੰਮੀ ਜੀ ਪੱਟ ਤੇ ਤੂੰ ਆਪਣੇ ਪਾਕਿਸਤਾਨ ਦੇ ਅੰਦਰ। चलो आहो जी मैं मेरी घाल मेरी धी हिंदुस्तान दी आहो जी आओ क्यों नहीं जी महाराज आ लो जी इनविटेशन आ चिट्ठी होरे जंड खड़ा बख्शा अपने गवांढी ਦਾ ਸ਼ੰਕਰ ਨੇ ਇਹਦੀ ਆਵਾਜ਼ ਕਿਧਰ ਮਿਲਦੀ? ऐसा कर ठीक है मां ਹੁਣ ਠੀਕ ਹੈ। अच्छा जी अच्छा बेबे ओ लापड़ा उठा वो ਇੱਥੇ ਨਹੀਂ ਉਹ ਇੱਥੇ ਨਹੀਂ ਉਹ ਲੈਣ ਵਾਲਾ ਪੁੱਤ ਸੈਂਡ ਕਰ ਚੈਕਿੰਗ ਕਰ ਲੋ ਚਲੋ ਬਈ ਪਾਸਪੋਰਟ ਹੋ ਗਿਆ ਜਲਦੀ ਨਾਲ ਚਲੋ। ਉਹ ਇੱਕ ਬੇਨਤੀ ਆ ਮਹਾਰਾਜ ਜੀ ਬੇਬੇ ਤਗੜੀ ਨਹੀਂ ਜੇ ਇੱਕ ਮੰਜੇ ਦਾ ਪ੍ਰਬੰਧ ਹੋ ਜੇ ਪਾਕਿਸਤਾਨ ਪਹੁੰਚ ਜਾਏ ਨਾ ਮੰਜਾ ਮਿਲ ਜਾਏਗਾ ਜਿਸ ਕਲਰ ਦਾ ਕੋਲ। ਅੱਛਾ ਜੀ नाल ही जाओ ਪਾਕਿਸਤਾਨ ਜਾਂਦੇ ਆ ਸਭ ਤੋਂ ਪਹਿਲਾਂ ਪੁਲਿਸ ਪੜਨ ਜ਼ਰੂਰ ਕਰਾ ਲਈ। ਠੀਕ ਹੈ ਮਹਾਰਾਜ ਚਲੋ ਮੰਗੋ ਸ਼ਾਬਾਸ਼। ਬੇਬੇ ਆ ਜਾ ਬੇਬੇ ਆ ਗਿਆ ਤੇਰਾ ਪਾਕਿਸਤਾਨ। ਬੇਬੇ ਇਸ ਵੇਲੇ ਤੂੰ ਪਾਕਿਸਤਾਨ ਜਾ ਦਾਦੀ ਹਮ ਤੇ ਖੁਸ਼ ਹੈ। ਆਹੋ ਪੁੱਤਰ ਮੈਂ ਬੜੀ ਖੁਸ਼ ਹਾਂ। ਮੈਂ ਗੁਰਬਖਸ਼ਾ ਤੂੰ ਤੇ ਮੇਰਾ ਮਨ ਖੁਸ਼ ਕਰ ਦਿੱਤਾ। ਮੈਂ ਸੀਨੇ ਨਾਲ ਲੱਗਦਾ। ਬੇਬੇ ਜਿਵੇਂ ਤੂੰ ਖੁਸ਼ ਮੈਂ ਤੇਰਾ ਪੁੱਤ ਖੁਸ਼।
ਗੁਰਮੀਤ ਨੈਣਾ ਤੇ ਉਹਨਾਂ ਦੇ ਮਹੱਲੇਦਾਰ ਰਲ ਕੇ ਮਾਈ ਨੂੰ ਬਾਰਡਰ ਤੇ ਲਾ ਕੇ ਪਿੰਡ ਕਰਤਾਰਪੁਰ ਦਾ ਚੱਕਰ ਲਵਾ ਰਹੇ ਸੀ ਤੇ ਮਾਈ ਨੂੰ ਇੰਝ ਹੀ ਲੱਗ ਰਿਹਾ ਸੀ ਜਿਵੇਂ ਉਹ ਆਪਣੇ ਪਿੰਡ 'ਚ ਆ ਗਈ। ਓਏ ਮਾਈ ਬੜੀ ਖੁਸ਼ ਸੀ ਤੇ ਆਪਣੇ ਪਿੰਡ ਦੀ ਯਾਦ ਦੇ ਵਿੱਚ ਕਿੱਸੇ ਤੇ ਕਹਾਣੀਆਂ ਸੁਣਾ ਰਹੀ ਸੀ। ਯੂਸਫ ਤੇ ਜ਼ੁਲੈਖਾ ਦੇ ਕਿੱਸੇ। ਤੇ ਉਧਰ ਉਸਤਾਦ ਰੰਗੂ ਉਹ ਜਿਹੜਾ ਬਗੈਰ ਵੀਜ਼ੇ ਦੇ ਹੀ ਅੰਮ੍ਰਿਤਸਰ ਦਾ ਚੱਕਰ ਲਾ ਕੇ ਵਾਪਸ ਆ ਗਿਆ ਸੀ। ਉਹ ਜਦੋਂ ਲਾਹੌਰ ਵਾਪਸ ਆਇਆ ਤੇ ਉਹਦੇ ਯਾਰ ਮਿੱਤਰ ਬੇਲੀ ਉਹਦੇ ਆਰ ਦੁਆਰ ਇਕੱਠੇ ਹੋ ਗਏ ਤੇ ਉਹਦੇ ਕੋਲੋਂ ਅੰਮ੍ਰਿਤਸਰ ਦੇ ਕਿੱਸੇ ਤੇ ਕਹਾਣੀਆਂ ਸੁਣਨ ਲੱਗ ਪਏ।